ਅੱਛਾ ਜੀ, ਹੁਣ ਗੱਲ ਕਰਦੇ ਹਾਂ ਜੀ 102 ਦੀ। ਜਿਹੜਾ ਪੁਰਾਣਾ ਹਲਕਾ ਸੀ 108 ਅਕਲੋਤੇ ਸਾਡੇ ਫੈਸਲਾਬਾਦ ਦੇ ਮਿਨਿਸਟਰ ਮੀਆਂ ਫਰਕ ਹਬੀਬ ਸਾਹਿਬ ਕਾਮਯਾਬ ਹੋਏ ਸੀ। ਸਮਨਾਬਾਦ, ਘੰਟਾ ਘਰ, ਵਾਰਸਪੁਰਾ, ਮਲਖਾਲਾ, ਡੀ ਟੈਪ, ਅਲਾਮਾ ਇਕਬਾਲ ਕਲੋਨੀ, ਰਹਿਮਾਨੀ ਬਰਾਦਰੀ ਜਿਸ ਪਾਸੇ ਚਲੀ ਗਈ ਆਟੋਮੈਟਿਕ ਉਹ ਕੈਂਡੀਡੇਟ ਨੇ ਜਿੱਤ ਜਾਣਾ। ਇਹ ਜਿਹੜਾ ਹਲਕਾ ਵਾ ਪੁਰਾਣਾ ਲੈਲਪੁਰ ਜਿਹਨੂੰ ਕਹਿੰਦੇ ਆ ਨਾ, ਜ਼ਿਆਦਾਤਰ ਹਿੱਸਾ ਜਿਹੜਾ ਨਾ ਇਸ ਹਲਕੇ 102 ਦੇ ਵਿੱਚ ਆਂਦਾ ਜੀ। 8 ਬਾਜ਼ਾਰਾਂ ਦੇ ਵਿੱਚ ਵੜ ਜਾਓ ਤੇ ਵੜਨ ਦੀ ਜਗ੍ਹਾ ਹੀ ਨਹੀਂ ਲੱਭਦੀ। ਤੇਜ਼ਾਬਜ਼ਾਤ ਦੀ ਭਰਮਾਰ ਆ, ਜਿੱਧਰ ਜਿੱਧਰ ਨੂੰ ਮੂੰਹ ਕਰ ਲੋ ਇਸ ਹਲਕੇ ਦੇ ਵਿੱਚ, ਕਿਉਂਕਿ ਸ਼ਹਿਰੀ ਇਲਾਕਾ ਵਾ, ਪੋਸ਼ ਇਲਾਕਾ ਵਾ, ਤੇਜ਼ਾਬਜ਼ਾਤ ਨਾਲ ਭਰਿਆ ਆ ਜੀ। ਇੱਥੇ ਸੀਵਰੇਜ ਦਾ ਬੇੜਾ ਹੀ ਗਰਕ ਹੋਇਆ ਪਿਆ, ਪੀਣ ਦਾ ਪਾਣੀ ਵੀ ਹੈ ਹੀ ਨਹੀਂ। ਤੇ ਜੂਆ ਮਾਫੀਆ ਦੇ ਜਿਹੜੇ ਲੋਕ ਨੇ ਜਰਾਇਮ ਦੇ ਵਿੱਚ, ਇਹਨਾਂ ਦਾ ਵੀ ਅਹਿਮ ਕਿਰਦਾਰ ਆ। ਇਹਦੇ ਨੰਬਰ ਚੇਂਜ ਹੁੰਦੇ ਰਹੇ ਆ, ਬੰਦੇ ਉਹੀ ਰਹੇ ਆ। ਨੰਬਰ ਤਾਂ ਅਸੀਂ 6 ਮਹੀਨੇ ਬਾਅਦ ਚੇਂਜ ਕਰ ਦਿੰਨੇ ਆ। ਸਭ ਤੋਂ ਪਹਿਲਾਂ ਨਾਮ ਆਂਦਾ ਜੀ ਬਾਬਾ ਸਿਆਸਤ, ਫੈਸਲਾਬਾਦ ਦੇ ਮੇਅਰ ਵੀ ਰਹੇ ਨੇ ਚੌਰੀ ਸ਼ੇਰ ਅਲੀ ਸਾਹਿਬ। ਤੇ ਚੌਰੀ ਸ਼ੇਰ ਅਲੀ ਤੋਂ ਬਾਅਦ ਉਹਨਾਂ ਦੇ ਪੁੱਤਰ ਜਿਹੜੇ ਸੀਗੇ ਚੌਰੀ ਆਬਦ ਸ਼ੇਰ ਅਲੀ ਸਾਹਿਬ, ਮੀਆਂ ਫਰਕ ਹਬੀਬ ਸਾਹਿਬ ਜਿਹੜੇ ਨੇ ਉਹ ਇੱਥੋਂ ਜਿੱਤੇ। ਸਾਬਕਾ ਚੇਅਰਮੈਨ ਵੀ ਇੱਥੋਂ MNA ਮੁੰਤਖਬ ਹੋਏ ਸੀ। ਪੁਰਾਣੇ ਸਿਆਸੀ ਕਾਰਕੁਨ ਨੇ, ਪੁਰਾਣੇ ਵਰਕਰ ਨੇ, ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਵਾ। ਵੋਟ ਦਾ ਹੱਕ ਜਿਹੜਾ ਵਾ ਉਹ ਆਪਣਾ ਜ਼ਰੂਰ ਇਸਤੇਮਾਲ ਕਰੋ। ਇਸ ਹਲਕੇ ਦੇ ਵਿੱਚ ਵੀ ਸਾਨੂੰ ਵੋਟ ਦਾ ਹੱਕ ਜਿਹੜਾ ਆਪਣਾ ਇਸਤੇਮਾਲ ਕਰਨਾ ਪਏਗਾ। ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ, ਸੁਣੀ ਜਾਂਦੀ ਹੈ, ਉਹਨਾਂ ਸਾਰਿਆਂ ਨੂੰ ਸਲਾਮ ਅਲੈਕਮ ਜੀ ਮੇਰੇ ਵੱਲੋਂ। ਅੱਛਾ ਜੀ, ਅਸੀਂ ਹੁਣ ਸਿਆਸਤ ਵੱਲ ਨੂੰ ਜ਼ਰਾ ਰੁਖ ਕੀਤਾ ਹੋਇਆ, ਆਪਣਾ ਮੂੰਹ ਜ਼ਰਾ ਸਿਆਸਤ ਵੱਲ ਨੂੰ ਕੀਤਾ, ਕਿਉਂਕਿ 8 ਫਰਵਰੀ ਨੂੰ ਇਲੈਕਸ਼ਨ ਆਉਣ ਵਾਲੇ ਆ। ਕੱਲ੍ਹ ਅਸੀਂ ਕੀਤਾ ਸੀ NA ਦਾ ਹਲਕਾ 101, ਅੱਜ 102 ਤੇ ਆਏ ਆ। ਤੇ ਕੱਲ੍ਹ ਜਿਹੜਾ ਮਤਲਬ ਹੁਣ ਆਉਣ ਵਾਲਾ ਵਾ 103 ਨਾਲੋਂ ਵੀ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ। ਅੱਲਾਹ ਤਾਲਾ ਖੈਰੀਅਤ ਰੱਖੇ ਸਾਰਿਆਂ ਦੇ, ਸੁਣਨ ਵਾਲਿਆਂ ਤੇ ਵੇਖਣ ਵਾਲਿਆਂ ਤੇ ਸਾਡੇ ਤੇ ਵੀ। ਅੱਛਾ ਜੀ, ਹੁਣ ਗੱਲ ਕਰਦੇ ਹਾਂ ਜੀ 102 ਦੀ। ਜਿਹੜਾ ਪੁਰਾਣਾ ਹਲਕਾ ਸੀ 108, ਜਿੱਥੋਂ ਪਿਛਲੀ ਵਾਰੀ ਅਕਲੋਤੇ ਸਾਡੇ ਫੈਸਲਾਬਾਦ ਦੇ ਮਿਨਿਸਟਰ ਮੀਆਂ ਫਰਕ ਹਬੀਬ ਸਾਹਿਬ ਕਾਮਯਾਬ ਹੋਏ ਸੀ। ਇਸ ਹਲਕੇ ਦੇ ਵਿੱਚ ਅਗਰ ਅਸੀਂ ਯੂਨੀਅਨ ਕੌਂਸਲ ਦੀ ਗੱਲ ਕਰੀਏ ਤੇ 44 ਯੂਨੀਅਨ ਕੌਂਸਲਾਂ ਵਾਂ। ਵੋਟਰਾਂ ਦੀ ਤਾਦਾਦ ਹੈਗੀ ਹੈ ਜੀ 4,35,000। ਕੋਈ 200-400 ਅੱਗੇ ਪਿੱਛੇ ਹੋ ਜਾਵੇ ਤੇ ਉਹਦੀ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਣਾ ਤੁਹਾਡੇ ਕੋਲੋਂ। ਅੱਛਾ ਜੀ, ਇਹਦੇ ਵਿੱਚ ਮੇਜਰ ਇਲਾਕਿਆਂ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਇਲਾਕੇ ਆਉਂਦੇ ਆ। ਥੋੜ੍ਹੇ ਜਿਹੇ ਪਿੰਡ ਵੀ ਆਉਂਦੇ ਆ, ਲੇਕਿਨ ਜ਼ਿਆਦਾਤਰ ਹਿੱਸਾ ਜਿਹੜਾ ਵਾ ਸ਼ਹਿਰ ਦਾ ਆਉਂਦਾ ਵਾ। ਸਮਨਾਬਾਦ, ਘੰਟਾ ਘਰ, ਵਾਰਸਪੁਰਾ, ਮਲਖਾਲਾ, ਡੀ ਟੈਪ, ਅਲਾਮਾ ਇਕਬਾਲ ਕਲੋਨੀ, ਮੰਡੀ ਕੁਆਟਰ ਵੋਟਾਂ ਨਾਲ ਭਰੀ ਪਈ ਆ। ਸਰਫਰਾਜ਼ ਕਲੋਨੀ, GTS ਚੌਕ, ਡਿਗਲਸਪੁਰਾ, ਨਿਆਮੂ ਆਣਾ, ਰੋਸ਼ਨ ਵਾਲਾ, ਬਾਈਪਾਸ, ਖਾਨੂ ਆਣਾ, ਖੁੱਡੀਆਂ, ਵੜੈਚਾਂ, ਯੂਨਸਟਾਊਨ, ਨਸਾਰ ਕਲੋਨੀ, ਮਨਸੂਰਾਬਾਦ, ਪੀਪਲਸ ਕਲੋਨੀ, ਫੈਕਟਰੀ ਏਰੀਆ, ਟਾਟਾ ਬਾਜ਼ਾਰ ਤੇ ਦੀਗਰ ਇਲਾਕੇ ਜਿਹੜੇ ਆ ਨਾ ਇਹਦੇ ਵਿੱਚ ਸ਼ਾਮਲ ਆ। ਹੁਣ ਆਪਾਂ ਗੱਲ ਕਰ ਲੈਂਦੇ ਆ ਕਿ ਇੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਜਿਹੜੀਆਂ ਵਾ ਉਹ ਮੇਨ ਕਿਰਦਾਰ ਅਦਾ ਕਰਦੀਆਂ ਵਾ ਹਰ ਵਾਰੀ ਇਲੈਕਸ਼ਨ ਦੇ ਵਿੱਚ। ਕੱਲ੍ਹ ਵਾਲਾ ਅਸੀਂ ਜਦੋਂ ਜ਼ਿਕਰ ਕੀਤਾ ਸੀ ਉਹਦੇ 'ਚ ਰਾਈ ਬਰਾਦਰੀ ਦਾ ਸਭ ਤੋਂ ਮੇਜਰ ਰੋਲ ਹੁੰਦਾ ਉਸ ਹਲਕੇ ਦੇ ਵਿੱਚ। ਲੇਕਿਨ ਇਸ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਬਰਾਦਰੀ ਬੈਠੀ ਹੋਈ ਆ ਉਹ ਰਹਿਮਾਨੀ ਬਰਾਦਰੀ ਆ। ਉਹ ਰਹਿਮਾਨੀ ਬਰਾਦਰੀ ਜਿਸ ਪਾਸੇ ਚਲੀ ਗਈ ਆਟੋਮੈਟਿਕ ਉਹ ਕੈਂਡੀਡੇਟ ਨੇ ਜਿੱਤ ਜਾਣਾ। ਹੁਣ ਕੈਂਡੀਡੇਟ ਹੁਣੇ ਹੀ ਆਪਣਾ ਗਿਰੇਬਾਨਾਂ ਜੀ ਕਰਕੇ ਦੇ ਲੈਣ ਕਿ ਰਹਿਮਾਨੀ ਬਰਾਦਰੀ ਕਿਹੜੇ ਪਾਸੇ ਆ। ਅੱਗੇ ਆ ਜਾਂਦੇ ਆ ਜੀ, ਰਾਈ ਬਰਾਦਰੀ ਵੀ ਇੱਥੇ ਕਾਫੀ ਵੱਡੀ ਤਾਦਾਦ 'ਚ ਬੈਠੀ ਹੋਈ ਆ। ਮਲਕ ਬਰਾਦਰੀ ਆ, ਅੰਸਾਰੀ ਬਰਾਦਰੀ ਆ, ਰਾਜਪੂਤ ਨੇ, ਕਸ਼ਮੀਰੀ ਨੇ, ਬੱਟ ਨੇ, ਮੁਗਲ ਵੀ ਨੇ ਤੇ ਅਵਾਨ ਵੀ ਨੇ। ਹੋਰ ਵੀ ਅਗਰ ਕੋਈ ਕਿਸੇ ਦੀ ਬਰਾਦਰੀ ਮਿਸ ਹੋ ਜਾਵੇ ਤੇ ਯਾਰ ਗਾਲਾਂ ਨਾ ਕੱਢਿਆ ਕਰੋ, ਥੱਲੇ ਲਿਖ ਦਿਆ ਕਰੋ ਕਿ ਸਾਡੀ ਬਰਾਦਰੀ ਵੀ ਬੈਠੀ ਹੈ ਇਹਦੇ 'ਚ ਕਿਹੜਾ, ਇਹਦੀ ਫਿਰ ਅਗਲੀ ਵਾਰੀ ਤੁਹਾਡਾ ਨਾਂ ਵੀ ਲੈ ਦਿਆਂਗੇ। ਅੱਛਾ ਜੀ, ਹੁਣ ਜ਼ਿਕਰ ਕਰਦੇ ਹਾਂ ਜੀ ਇਹ ਜਿਹੜਾ ਹਲਕਾ ਵਾ ਪੁਰਾਣਾ ਲੈਲਪੁਰ ਜਿਹਨੂੰ ਕਹਿੰਦੇ ਆ ਨਾ, ਕਿਉਂਕਿ ਅਸੀਂ ਪੰਜਾਬੀ ਵਾਲੇ ਤੇ ਅਸੀਂ ਇਹ ਦੱਸਾਂਗੇ ਕਿ ਪੁਰਾਣਾ ਲੈਲਪੁਰ ਦਾ ਜ਼ਿਆਦਾਤਰ ਹਿੱਸਾ ਜਿਹੜਾ ਨਾ ਇਸ ਹਲਕੇ 102 ਦੇ ਵਿੱਚ ਆਉਂਦਾ ਜੀ। ਜਿਹਦੇ ਵਿੱਚ ਆ ਗਿਆ ਜੀ ਚਨਾਬ ਕਲੱਬ, ਮਨਰਵਾ ਕਲੱਬ, ਪ੍ਰੈਸ ਕਲੱਬ, ਡਿਸਟ੍ਰਿਕਟ ਕੋਰਟ, ਜ਼ਿਲ੍ਹਾ ਕਚਹਿਰੀ, ਮਿਊਨਸੀਪਲ ਕਾਰਪੋਰੇਸ਼ਨ, CPO ਦਾ ਦਫ਼ਤਰ, RPO ਦਾ ਦਫ਼ਤਰ, DC ਦਾ ਦਫ਼ਤਰ, ਪੁਲਿਸ ਲਾਈਨ, ਹੋਰ ਵੀ ਜਿੰਨੇ ਵੀ ਅਹਿਮ ਦਫ਼ਤਰ ਨੇ ਨਾ ਸਾਰੇ ਦੇ ਸਾਰੇ ਇਸ ਇਲਾਕੇ ਦੇ ਵਿੱਚ ਹੀ ਆਉਂਦੇ ਨੇ NA 102 ਦੇ ਵਿੱਚ। ਹੁਣ ਅਸੀਂ ਇੱਥੇ ਗੱਲ ਕਰ ਲਈਏ ਕਿ ਇੱਥੇ ਮਸਾਇਲ ਕੀ ਨੇ। ਜਿਹੜੀ ਸਭ ਤੋਂ ਅਹਿਮ ਗੱਲ ਆ, ਜਦੋਂ ਕੈਂਡੀਡੇਟ ਤੁਹਾਡੇ ਕੋਲ ਵੋਟ ਮੰਗਣ ਵਾਸਤੇ ਆਉਂਦਾ ਨਾ, ਉਦੋਂ ਸਾਨੂੰ ਇਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਵਾ ਕਿ ਭਾਈਜਾਨ ਤੁਸੀਂ ਵੋਟ ਮੰਗਣ ਤਾਂ ਆ ਗਏ ਹੋ, ਸਾਡੇ ਨਾਲ ਤੁਸੀਂ ਕੀਤਾ ਕੀ ਜੇ ਹੁਣ ਤੱਕ। 8 ਬਾਜ਼ਾਰਾਂ ਦੇ ਵਿੱਚ ਵੜ ਜਾਓ ਤੇ ਵੜਨ ਦੀ ਜਗ੍ਹਾ ਹੀ ਨਹੀਂ ਲੱਭਦੀ। ਤੇਜ਼ਾਬਜ਼ਾਤ ਦੀ ਭਰਮਾਰ ਆ। ਨਾ ਸਿਰਫ ਇੱਥੇ ਭਰਮਾਰ ਆ, ਬਲਕਿ ਤੁਸੀਂ ਸਮਨਾਬਾਦ ਚਲੇ ਜਾਓ, ਡੀ ਟੈਪ ਚਲੇ ਜਾਓ, ਡਿਗਲਸਪੁਰੇ ਚਲੇ ਜਾਓ, ਜਿੱਧਰ ਜਿੱਧਰ ਨੂੰ ਮੂੰਹ ਕਰ ਲਓ ਇਸ ਹਲਕੇ ਦੇ ਵਿੱਚ, ਕਿਉਂਕਿ ਸ਼ਹਿਰੀ ਇਲਾਕਾ ਵਾ, ਪੋਸ਼ ਇਲਾਕਾ ਵਾ, ਤੇਜ਼ਾਬਜ਼ਾਤ ਨਾਲ ਭਰਿਆ ਆ। ਤੇ ਅੱਲਾ ਦੀ ਮਿਹਰਬਾਨੀ ਦੇ ਨਾਲ ਸੀਵਰੇਜ ਦਾ ਮਸਲਾ ਇਹਦਾ ਵੀ ਕਦੀ ਹੱਲ ਨਹੀਂ ਹੋਇਆ। ਅਲਾਮਾ ਇਕਬਾਲ ਕਲੋਨੀ ਚਲੇ ਜਾਓ, ਡੀ ਟੈਪ ਕਲੋਨੀ ਚਲੇ ਜਾਓ, ਜਿੱਧਰ ਜਿੱਧਰ ਨੂੰ ਮੂੰਹ ਕਰ ਲਵੋ ਜੀ, ਇੱਥੇ ਸੀਵਰੇਜ ਦਾ ਬੇੜਾ ਹੀ ਗਰਕ ਹੋਇਆ ਪਿਆ, ਪੀਣ ਦਾ ਪਾਣੀ ਵੀ ਹੈ ਹੀ ਨਹੀਂ। ਠੀਕ ਹੈ। ਦੂਸਰਾ, ਇਹਦੇ ਵਿੱਚ ਜੂਆ ਮਾਫੀਆ ਦੇ ਜਿਹੜੇ ਲੋਕ ਨੇ ਜਰਾਇਮ ਦੇ ਵਿੱਚ, ਇਹਨਾਂ ਦਾ ਵੀ ਅਹਿਮ ਕਿਰਦਾਰ ਆ।
ਇਹ ਵੀ ਕਦੇ ਭੱਜਦੇ ਨਹੀਂ ਪਏ। ਜਿੰਨੇ ਵੀ ਲੋਕ ਆਏ ਆ, ਪਤਾ ਨਹੀਂ ਫਿਰ ਪਿਛਲੀ ਗੱਲ ਤਰ੍ਹਾਂ ਜਾਂ ਤਾਂ ਇਹਨਾਂ ਕੋਲ ਵੀ ਮੰਥਲੀਆਂ ਲੈਂਦੇ ਆ, ਅਗਰ ਮੰਥਲੀਆਂ ਨਹੀਂ ਲੈਂਦੇ ਤੇ ਐਤਕੀ ਕੋਸ਼ਿਸ਼ ਕਰੋ ਕਿ ਜੂਆ ਮਾਫੀਆ ਤੇ ਜਿਹੜੇ ਜਿਹੜੇ ਇੱਥੇ ਮਸਾਇਲ ਨੇ ਨਾ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਆਪਾਂ ਰਲ ਮਿਲ ਕੇ ਕਰੀਏ। ਅੱਛਾ ਜੀ, ਹੁਣ ਅਸੀਂ ਗੱਲ ਕਰ ਲਈਏ ਕਿ ਇੱਥੇ ਪਹਿਲੇ ਕਿਹੜੇ MNA ਮੁੰਤਖਬ ਹੋਏ ਨੇ ਇਸ ਹਲਕੇ ਦੇ ਵਿੱਚੋਂ। ਇਹਦੇ ਨੰਬਰ ਚੇਂਜ ਹੁੰਦੇ ਰਹੇ ਆ, ਬੰਦੇ ਉਹੀ ਰਹੇ ਆ। ਨੰਬਰ ਤਾਂ ਅਸੀਂ 6 ਮਹੀਨੇ ਬਾਅਦ ਚੇਂਜ ਕਰ ਦਿੰਦੇ ਆ। ਸਭ ਤੋਂ ਪਹਿਲਾ ਨਾਮ ਆਂਦਾ ਜੀ ਬਾਬਾ ਸਿਆਸਤ, ਫੈਸਲਾਬਾਦ ਦੇ ਮੇਅਰ ਵੀ ਰਹੇ ਨੇ ਚੌਧਰੀ ਸ਼ੇਰ ਅਲੀ ਸਾਹਿਬ, ਉਹ ਇੱਥੇ MNA ਮੁੰਤਖਬ ਹੋਏ ਨੇ। ਤੇ ਚੌਧਰੀ ਸ਼ੇਰ ਅਲੀ ਤੋਂ ਬਾਅਦ ਉਹਨਾਂ ਦੇ ਪੁੱਤਰ ਜਿਹੜੇ ਸੀਗੇ ਚੌਧਰੀ ਆਬਦ ਸ਼ੇਰ ਅਲੀ ਸਾਹਿਬ, ਉਹਨਾਂ ਨੇ ਆ ਕੇ ਆਪਣੇ ਵਾਲਦ ਦੀ ਕੁਰਸੀ ਨੂੰ ਸੰਭਾਲਿਆ ਤੇ ਉਹ 3 ਵਾਰੀ ਇੱਥੋਂ MNA ਮੁੰਤਖਬ ਹੋਏ। ਤੇ ਪਿਛਲਾ ਜਿਹੜਾ ਇਲੈਕਸ਼ਨ ਸੀ, ਜਦੋਂ PTI ਦਾ ਅਰੂਜ ਆ ਰਿਹਾ ਸੀਗਾ, ਉਦੋਂ ਆ ਕੇ ਮੀਆਂ ਫਰਖ ਹਬੀਬ ਸਾਹਿਬ ਜਿਹੜੇ ਨੇ ਉਹ ਇੱਥੋਂ ਜਿੱਤੇ ਤੇ ਮਾਮੂਲੀ ਵੋਟਾਂ ਤੋਂ ਆਬਦ ਸ਼ੇਰ ਅਲੀ ਸਾਹਿਬ ਇੱਥੋਂ ਆ ਰਹੇ ਸੀ। ਮੈਂ ਜਰਾ ਸਫਾ ਬਦਲ ਲਵਾਂ। ਜਦੋਂ ਫਿਰ ਅਸਤੀਫਿਆਂ ਦੀ ਵਾਰੀ ਆਈ, ਕੌਮੀ ਅਸੈਂਬਲੀ ਦੇ ਵਿੱਚ ਅਸਤੀਫੇ ਦਿੱਤੇ ਗਏ ਤੇ ਫਰਖ ਹਬੀਬ ਸਾਹਿਬ ਨੇ ਵੀ ਆਪਣੇ ਕਾਇਦ ਇਮਰਾਨ ਖਾਨ ਦੇ ਪਿੱਛੇ ਲੱਗ ਕੇ ਅਸਤੀਫਾ ਦੇ ਦਿੱਤਾ। ਤੇ ਅਸਤੀਫੇ ਤੋਂ ਬਾਅਦ ਜ਼ਿਮਨੀ ਇਲੈਕਸ਼ਨ ਹੋਏ ਤੇ ਜ਼ਿਮਨੀ ਇਲੈਕਸ਼ਨ ਦੇ ਵਿੱਚੋਂ ਇਸ ਹਲਕੇ ਨੂੰ ਸ਼ਰਫ ਹਾਸਲ ਆ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ, ਸਾਬਕਾ ਚੇਅਰਮੈਨ ਵੀ ਇੱਥੋਂ MNA ਮੁੰਤਖਬ ਹੋਏ ਸੀ ਤੇ ਆਬਦ ਸ਼ੇਰ ਅਲੀ ਨੂੰ ਉਦੋਂ ਵੀ ਸ਼ਿਕਸਤ ਹੋਈ ਸੀ। ਲੇਕਿਨ ਇਸ ਦਫਾ ਜਿਹੜੇ ਨੇ ਆਬਦ ਸ਼ੇਰ ਅਲੀ ਦੇ ਮੁਕਾਬਲੇ ਦੇ ਵਿੱਚ ਖਾਸੇ PTI ਦੇ ਜਿਹੜੇ ਕਾਰਕੁਨ ਨੇ ਉਹ ਨਜ਼ਰ ਆ ਰਹੇ ਨੇ। ਅੱਛਾ ਜੀ, ਹੁਣ ਅਸੀਂ ਜ਼ਿਕਰ ਕਰਦੇ ਹਾਂ ਜੀ ਕਿ ਕਿਹੜੇ ਬੰਦੇ ਨੇ ਇਸ ਇਲਾਕੇ ਦੇ ਵਿੱਚੋਂ ਕਾਗਜ਼ ਜਮ੍ਹਾਂ ਕਰਾ ਲਏ ਨੇ। ਟੋਟਲ 48 ਬੰਦੇ ਨੇ ਜਿਨ੍ਹਾਂ ਨੇ ਕਾਗਜ਼ਾਤ ਜਮ੍ਹਾਂ ਕਰਵਾ ਲਏ ਨੇ। ਤੇ ਅਸੀਂ ਦੇਖਿਆ ਕਿ ਆਬਦ ਸ਼ੇਰ ਅਲੀ ਘੋੜੇ ਤੇ ਬਹਿ ਕੇ ਆਇਆ, ਦਗੜ ਕਾਗਜ਼ ਜਮ੍ਹਾਂ ਕਰਾਉਣ ਵਾਸਤੇ। ਨਾਲ ਉਹਨਾਂ ਦੇ ਇੱਕ ਉਹਨਾਂ ਦੇ ਕਾਰਕੁਨਾਂ ਦਾ ਵੀ ਜੰਮੇ ਗਫੀਰ ਸੀਗਾ ਜਿਹੜਾ ਤੋੜ ਕਾਗਜ਼ ਜਮ੍ਹਾਂ ਕਰਾਉਣ ਵਾਸਤੇ। ਕਮਿਸ਼ਨਰ ਹਾਫਿਜ਼ ਆਏ ਮੀਆਂ ਤਾਹਰ ਜਮੀਲ ਸਾਹਿਬ ਵੀ ਇੱਕ ਘੋੜੇ ਤੇ ਸਵਾਰ ਹੋ ਕੇ ਉਹਨਾਂ ਦੇ ਨਾਲ ਸੀ। ਉਹ ਵੈਸੇ ਤਾਂ ਉਹਨਾਂ ਦੇ ਨਾਲ ਅਕਸਰ ਹੀ ਹੁੰਦੇ ਨੇ, ਲੇਕਿਨ ਜਿੱਦਣ ਕਾਗਜ਼ ਜਮ੍ਹਾਂ ਕਰਾਉਣ ਆਏ ਉਦੋਂ ਉਹ ਵੀ ਘੋੜੇ ਤੇ ਮੌਜੂਦ ਸੀਗੇ। ਹੁਣ ਅਸੀਂ ਜ਼ਿਕਰ ਕਰ ਲਈਏ ਜੀ ਮੁਸਲਿਮ ਲੀਗ ਨੂਨ ਦੇ ਕਿਹੜੇ ਬੰਦਿਆਂ ਨੇ ਇੱਥੋਂ ਕਾਗਜ਼ ਜਮ੍ਹਾਂ ਕਰਾਇਆ ਜੀ। ਆਬਦ ਸ਼ੇਰ ਅਲੀ ਤੇ ਆਮਰ ਸ਼ੇਰ ਅਲੀ। ਆਬਦ ਸ਼ੇਰ ਅਲੀ ਕੈਂਡੀਡੇਟ ਨੇ ਜਿੱਥੋਂ ਤੱਕ ਮੈਨੂੰ ਲੱਗਦਾ, ਤੇ ਆਮਰ ਸ਼ੇਰ ਅਲੀ ਜੀ ਸਾਹਿਬ ਨੇ ਜਿਹੜੇ ਨੇ ਉਹਨਾਂ ਦੇ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆਏ ਨੇ। ਹੁਣ ਅਸੀਂ ਜ਼ਿਕਰ ਕਰਦੇ ਹਾਂ ਇੱਥੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਉਮੀਦਵਾਰਾਂ ਦੀ। ਪਾਕਿਸਤਾਨ ਤਹਿਰੀਕ ਇਨਸਾਫ ਦੇ ਇੱਥੇ ਵੀ ਤਕਰੀਬਨ 25 ਤੋਂ ਜ਼ਾਇਦ ਜਿਹੜੇ ਨੇ ਉਮੀਦਵਾਰ ਸਾਹਮਣੇ ਆਏ ਨੇ। ਸਭ ਤੋਂ ਪਹਿਲੇ ਤਾਂ ਸ਼ਹਿਜ਼ਾਦ ਕਰੀਮ ਸਾਹਿਬ, ਦੂਸਰੇ ਨੇ ਆਦਰ ਰਫੀ ਚੀਮਾ ਸਾਹਿਬ, ਇਹ ਸਾਬਕ ਟਿਕਟ ਹੋਲਡਰ ਨੇ। ਉਮਰ ਫਾਰੂਕ ਕਾਲੂ ਸਾਹਿਬ, ਇਹ ਸਾਬਕਾ ਵੀ ਉਮੀਦਵਾਰ ਰਹੇ ਨੇ ਇਸ ਗੱਲ ਦੇ। ਫਿਰ ਇੱਥੇ ਆ ਗਏ ਜੀ ਚੰਗੇਜ਼ ਖਾਨ ਕਾਕੜ ਸਾਹਿਬ, ਇਹ ਮੈਂਬਰ ਪੰਜਾਬ ਬਾਰ ਨੇ। ਇਹ ਦੇਖਦੇ ਆ ਕਿ ਇਹਨਾਂ ਨੂੰ PTI ਦਾ ਟਿਕਟ ਮਿਲਦਾ ਵਾ ਜਾਂ ਇਹ ਆਪਣੇ ਵਕਲਾਂ ਵੱਲੋਂ ਕੋਈ ਨੁਮਾਇੰਦਗੀ ਕਰਦੇ ਨੇ। ਅੱਗੇ ਆ ਗਏ ਜੀ ਮੁਹੰਮਦ ਲਤੀਫ ਸਾਹਿਬ, ਇਹ ਪੁਰਾਣੇ PTI ਦੇ ਵਰਕਰ ਨੇ। ਜਿਹੜੇ ਬਾਬੇ ਨਹੀਂ ਹੁੰਦੇ ਸੀ ਪੁਰਾਣੇ ਵਰਕਰ, ਇਹ ਉਹ ਵਰਕਰ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ। ਅੱਗੇ ਆ ਗਏ ਜੀ ਯਕੂਬ ਰਾਸਮ ਮੁਗਲ ਸਾਹਿਬ, ਇਹ ਵੀ ਪੁਰਾਣੇ ਵਰਕਰ ਨੇ। ਖਾਲਦ ਰਫੀ ਚੀਮਾ ਸਾਹਿਬ, ਇਹ ਵੀ ਜਨਾਬ ਜਿਹੜੇ ਨੇ ਸਾਬਕ ਟਿਕਟ ਹੋਲਡਰ ਨੇ। ਅੱਗੇ ਆ ਗਿਆ ਜੀ ਜਵੇਦ ਨਿਆਜ਼ ਮੰਨ ਸਾਹਿਬ, ਇਹ ਨਾਇਬ ਸਦਰ ਨੇ। ਇਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਤੇ ਪੁਰਾਣੇ ਵਰਕਰ ਨੇ, ਜਿਹੜੇ ਜਿਹਨੂੰ ਕਹਿੰਦੇ ਨਾ ਮੰਝੇ ਹੋਏ ਵਰਕਰ। ਇਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਉਹ ਵਰਕਰ ਨੇ, ਉਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਚਿਹਰੇ ਨੇ ਜਿਨ੍ਹਾਂ ਨੇ ਹਰ ਜ਼ੁਲਮ ਸਿਤਮ ਹਰ ਚੀਜ਼ ਆਪਣੇ ਉੱਤੇ ਬਰਦਾਸ਼ਤ ਕੀਤੀ, ਲੇਕਿਨ ਫਿਰ ਵੀ ਪਾਰਟੀ ਨਹੀਂ ਛੱਡੀ। ਬਹੁਤ ਸਾਰੇ ਲੋਕ ਛੱਡ ਵੀ ਗਏ ਨੇ, ਉਹਨਾਂ ਦਾ ਫਿਰ ਕਿਤੇ ਜ਼ਿਕਰ ਕਰਾਂਗੇ। ਅੱਗੇ ਆ ਗਏ ਜੀ ਜਾਜ਼ੇਬ ਇਮਤਿਆਜ਼ ਗਿੱਲ ਸਾਹਿਬ, ਇਹ ਵੀ ਸਾਬਕ ਟਿਕਟ ਹੋਲਡਰ ਨੇ। ਖਾਲਦ ਸ਼ਫੀਕ ਐਡਵੋਕੇਟ ਸਾਹਿਬ, ਇਹ ਵੀ ਜਨਾਬ ਵਕੀਲ ਨੇ, ਮੁਤਹਰਕ ਰਹੇ ਨੇ। ਜਿੰਨੇ ਵੀ 9 ਮਈ ਦੇ ਕੇਸਿਸ ਹੋਏ ਸੀ ਸਾਰੇ ਦੇ ਸਾਰੇ ਇਹ ਵਕੀਲ ਸਾਹਿਬ ਨੇ, ਖਾਲਦ ਸ਼ਫੀਕ ਸਾਹਿਬ, ਜਿਨ੍ਹਾਂ ਨੇ ਹੈਂਡਲ ਕਰਕੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨਾਂ ਨੂੰ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਛੁੱਟੇ ਨਾ ਛੁੱਟੇ ਇਹ ਬਾਅਦ ਦੀ ਗੱਲ ਹੈਗੀ ਜੀ। ਅੱਗੇ ਆ ਗਿਆ ਜੀ ਹਸਨ ਆਕਾਸ਼ ਸਾਹਿਬ, ਇਹ ਯੂਥ ਰਹਿਨੁਮਾ ਨੇ। ਵਲੀਦ ਅਰਸ਼ਦ ਡੋਗਰ ਸਾਹਿਬ, ਇਹ ਵੀ ਪੁਰਾਣੇ ਵਰਕਰ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ, ਇਹਨਾਂ ਨੇ ਵੀ ਇੱਥੋਂ ਕਾਗਜ਼ ਜਮ੍ਹਾਂ ਕਰਾਏ ਨੇ। ਸਜਾਦ ਹੈਦਰ ਚੀਮਾ ਸਾਹਿਬ, ਇਹ ਸਾਬਕਾ ਟਾਊਨ ਨਾਜ਼ਮ ਨੇ, ਸਾਬਕਾ ਸਿਟੀ ਨਾਜ਼ਮ ਦੇ ਬੇਟੇ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ, ਇਹ ਵੀ ਕਾਰਕੁਨ ਨੇ, ਇਹਨਾਂ ਨੇ ਵੀ ਇੱਥੋਂ ਕਾਗਜ਼ ਜਮ੍ਹਾਂ ਕਰਵਾਏ ਨੇ। ਸ਼ਾਹਿਦ ਜਵੇਦ ਸਾਹਿਬ ਸਾਬਕ ਚੇਅਰਮੈਨ ਵਾਸਾ ਤੇ ਟਿਕਟ ਹੋਲਡਰ ਨੇ, ਇਹਨਾਂ ਨੇ ਵੀ ਇੱਥੋਂ ਕਾਗਜ਼ ਜਮ੍ਹਾਂ ਕਰਵਾਏ ਨੇ। ਲੇਕਿਨ ਇੱਕ ਦੋ ਚਿਹਰੇ ਉਹ ਜਿਹੜੇ ਬਿਲਕੁਲ ਮੈਨੂੰ ਨਜ਼ਰ ਨਹੀਂ ਆ ਰਹੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਫੇਸ ਸੀ, ਪਾਕਿਸਤਾਨ ਤਹਿਰੀਕ ਇਨਸਾਫ ਦੇ ਦਰੀਨਾ ਵਰਕਰ ਸੀ ਅਦਨਾਨ ਰਹਿਮਾਨੀ ਸਾਹਿਬ, ਉਹ ਮੈਨੂੰ ਇਸ ਪੂਰੀ ਲਿਸਟ ਵਿੱਚ ਨਜ਼ਰ ਨਹੀਂ ਆਏ। ਮੈਂ ਲਿਸਟ ਨੂੰ ਤਕਰੀਬਨ 11 ਵਾਰੀ ਪੜ੍ਹਿਆ ਉਹਨਾਂ ਦੇ ਨਾਮ ਵਾਸਤੇ। ਦੂਸਰਾ ਮੈਨੂੰ ਇੱਕ ਹੋਰ ਨਜ਼ਰ ਨਹੀਂ ਆਏ, ਰਾਏ ਅਸਦ ਰਜ਼ਾ ਖਰਲ ਸਾਹਿਬ ਵੀ ਨਜ਼ਰ ਨਹੀਂ ਆਏ, ਉਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਹੁਣ ਮੌਜੂਦਾ ਰਹਿਨੁਮਾ ਨੇ। ਇਸ ਤੋਂ ਪਹਿਲੇ ਪਾਕਿਸਤਾਨ ਪੀਪਲਸ ਪਾਰਟੀ ਦੇ ਟਿਕਟ ਤੋਂ ਉਹ MPA ਵੀ ਮੁੰਤਖਬ ਹੋ ਚੁੱਕੇ ਨੇ। ਖਾਨੂਆਣੇ ਦੇ ਨਾਲ ਉਹਨਾਂ ਦਾ ਤਾਲੁਕ ਆ, ਲੇਕਿਨ ਉਹ ਵੀ ਮੈਨੂੰ ਇਹਨਾਂ ਕਾਗਜ਼ਾਂ ਦੇ ਵਿੱਚ ਨਜ਼ਰ ਨਹੀਂ ਆਏ। ਮੈਂ ਉਹਨਾਂ ਦਾ ਨਾਮ ਇਸ ਤੋਂ ਲੈ ਰਿਹਾ ਕਿ ਪੁਰਾਣੇ ਸਿਆਸੀ ਕਾਰਕੁਨ ਨੇ,
ਪੁਰਾਣੇ ਵਰਕਰ ਨੇ, ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਵਾ। ਹਮੇਸ਼ਾ ਦੀ ਤਰ੍ਹਾਂ ਜਿਹੜਾ ਵਰਕਰ ਆ ਉਹਨੂੰ ਬਿਲਕੁਲ ਅੱਗੇ ਆਉਣਾ ਚਾਹੀਦਾ। ਹੁਣ ਅਸੀਂ ਜ਼ਿਕਰ ਕਰਾਂਗੇ ਜੀ ਪਾਕਿਸਤਾਨ ਪੀਪਲਸ ਪਾਰਟੀ ਦੇ ਕਿਹੜੇ ਕਿਹੜੇ ਬੰਦੇ ਇੱਥੋਂ ਇਲੈਕਸ਼ਨ ਲੜ ਰਹੇ ਨੇ। ਰਾਣਾ ਨਈਮ ਦਸਤਗੀਰ ਸਾਹਿਬ ਨੇ, ਮਲਕ ਅਸਗਰ ਕੈਸਰ ਸਾਹਿਬ ਨੇ, ਇਹ ਸਾਬਕਾ ਮਸ਼ੀਰ ਵੀ ਰਹਿ ਚੁੱਕੇ ਨੇ, ਇਹ ਪਾਕਿਸਤਾਨ ਪੀਪਲਸ ਪਾਰਟੀ ਦੀ ਪਲੇਟਫਾਰਮ ਤੋਂ ਇਲੈਕਸ਼ਨ ਜਿੱਤ ਵੀ ਚੁੱਕੇ ਨੇ। ਹੁਣ ਆਨੇ ਜੀ ਪਾਕਿਸਤਾਨ ਇਸਤਹਿਕਾਮ ਪਾਰਟੀ, ਜਿਹੜੀ ਨਵੀਂ ਪਾਰਟੀ ਬਣੀ ਹੈ ਜਿਨ੍ਹਾਂ ਨੂੰ ਬਾਜ਼ ਮਿਲਿਆ, ਉਹਨਾਂ ਦੇ ਵਿੱਚ ਆ ਗਏ ਜੀ ਮੀਆਂ ਫਰਖ ਹਬੀਬ ਸਾਹਿਬ, ਮੀਆਂ ਵਾਰਿਸ ਅਜ਼ੀਜ਼ ਸਾਹਿਬ, ਇਹ ਦੋਨੇ MNA ਦੇ ਕੈਂਡੀਡੇਟ ਨੇ। ਹੁਣ ਅਸੀਂ ਜ਼ਿਕਰ ਕਰਾਂਗੇ ਤਹਿਰੀਕੇ ਲਬਾਇਕ ਦੇ, ਤੇ ਉਹਨਾਂ ਦੇ ਇੱਕੋ ਹੀ ਇਕਲੌਤੇ ਉਮੀਦਵਾਰ ਨੇ ਰਾਜਾ ਸਲੀਮ ਆਬਦ ਸਾਹਿਬ। ਇਹ ਉਹਨਾਂ ਦੇ ਪਲੇਟਫਾਰਮ ਤੋਂ ਪਹਿਲੇ UC ਚੇਅਰਮੈਨ ਵੀ ਮੁੰਤਖਬ ਹੋ ਚੁੱਕੇ ਨੇ, ਹੁਣ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਨੇ ਕਿ ਮੈਂ MNA ਮੁੰਤਖਬ ਹੋ ਜਾਵਾਂਗਾ। ਅੱਜ ਵੀ ਮੈਂ तमाम ਦੋਸਤਾਂ ਨੂੰ, ਸੁਣਨ ਵਾਲਿਆਂ ਨੂੰ, ਪਾਕਿਸਤਾਨੀਆਂ ਨੂੰ ਤੇ ਪੰਜਾਬ ਵਾਲਿਆਂ ਨੂੰ ਖਾਸ ਤੌਰ ਤੇ ਇੱਕ ਰਿਕਵੈਸਟ ਕਰਾਂਗਾ ਕਿ ਵੋਟ ਦਾ ਹੱਕ ਜਿਹੜਾ ਵਾ ਉਹ ਆਪਣਾ ਜ਼ਰੂਰ ਇਸਤੇਮਾਲ ਕਰੋ। ਇਸ ਹਲਕੇ ਦੇ ਵਿੱਚ ਵੀ ਸਾਨੂੰ ਵੋਟ ਦਾ ਹੱਕ ਜਿਹੜਾ ਆਪਣਾ ਇਸਤੇਮਾਲ ਕਰਨਾ ਪਏਗਾ, ਤਾਂ ਕਿ ਜਿੰਨੇ ਵੀ ਸਾਡੇ ਤਜਾਵਜ਼ਾਤ ਨੇ, ਜਿੰਨੇ ਵੀ ਜੂਆ ਮਾਫੀਆ ਵਾਲੇ ਨੇ, ਜਿੰਨੇ ਵੀ ਸੀਵਰੇਜ ਵਾਲੇ ਨੇ, ਜਿੰਨੇ ਵੀ ਪਾਣੀ ਪੀਣ ਵਾਲੇ ਨੇ, ਇਹ तमाम ਮਸਲੇ ਸਾਡੇ ਹੱਲ ਹੋਣ ਔਰ ਉਹੀ ਬੰਦਾ ਜਿਹੜਾ ਸਾਡਾ MNA ਮੁੰਤਖਬ ਹੋਵੇ ਜਿਹਨੂੰ ਅਸੀਂ ਵੋਟ ਪਾਈਏ। ਅੱਛਾ, ਆਖਰ ਦੇ ਉੱਪਰ ਮੈਂ ਫਿਰ ਕੱਲ੍ਹ ਲਈ ਇੱਕ ਮੈਸੇਜ ਦੇਵਾਂਗਾ कि अपने मुल्क की खातर, अपने शहर फैसलाबाद की खातर, अपने इस हल्के NA 102 की खातर 8 फरवरी ਨੂੰ ਵੋਟ ਦਾ ਜਿਹੜਾ ਆਪਣਾ ਹੱਕ ਆ, ਜਿਹੜਾ ਤੁਹਾਡੇ ਕੋਲ ਅਮਾਨਤ ਆ, ਇਹਨੂੰ ਜ਼ਰੂਰ ਇਸਤੇਮਾਲ ਕਰਨਾ। ਖਾਸ ਤੌਰ ਤੇ ਮੈਂ ਕਹਾਂਗਾ ਆਪਣੀਆਂ ਬੀਬੀਆਂ ਭੈਣਾਂ ਨੂੰ ਕਿ ਇਹ ਲਾਜ਼ਮੀ ਵੋਟ ਕਾਸਟ ਕਰਨ ਜਾਣ। ਇਸ ਹਲਕੇ ਦੇ ਵਿੱਚ ਬੀਬੀਆਂ ਭੈਣਾਂ ਦੇ ਵੋਟਾਂ ਦੀ ਜਿਹੜੀ ਤਦਾਦ ਆ ਉਹ ਮਰਦਾਂ ਤੋਂ ਜ਼ਿਆਦਾ ਵਾ। लिहाजा जिन्ने भी वोटर ने, खास तौर पर साड़ियाँ मावां भैणां ते साडे वीर भरा जिन्ने भी ने, ये सारे 8 फरवरी नूं वोट का हक लाजमी इस्तेमाल करना, ताकि NA 102 की बेहतरी वास्ते तुहाडा भी जिहड़ा हक आ, तुहाडा भी जिहड़ा फर्ज आ, वो अदा हो सके। बहुत शुक्रिया।